ਵਾਲੇकुम सत श्री अकाल दोस्तों। इस टाइम गुरुद्वारा दरबार साहिब करतारपुर तो चाचा जी मेरे नाल है। तो चाचा जी कहते हैं कि मैं कैनेडा के अंदर होना वा और उत्थे मैनू जितने भी पाकिस्तानी हैं तो पंजाब तो जितने भी मुंडे हैं वो सारे चाचा जी कह के बुलाते हैं। तो चाचा जी दे नाल ही गल करने चाचा जी कदों तो प्लान सी इत्थे आउण दा, कदों ने चल रही सी चीज़ां? ਪਹਿਲਾਂ ਚੱਲਦਾ ਸੀਗਾ ਪਰ ਕੋਵਿਡ ਦੇ ਕਰਕੇ ਅਸੀਂ 4 ਸਾਲ ਕੈਨੇਡਾ ਵਿੱਚ ਹੀ ਰਹੇ ਤੇ ਪੰਜਾਬ ਨਹੀਂ ਆ ਸਕਦਾ ਆ ਗਿਆ। ਹੁਣ ਅਸੀਂ ਅਕਤੂਬਰ ਮਹੀਨੇ ਆਏ ਆ ਤੇ ਆਉਂਦੇ ਸਾਰੇ ਆਨਲਾਈਨ ਅਸੀਂ ਅਪਲਾਈ ਕੀਤਾ ਤੇ ਸਾਨੂੰ ਆਨਲਾਈਨ 9 ਤਰੀਕ ਅੱਜ ਦੀ ਡੇਟ ਮਿਲੀ ਆ ਤਾਂ ਅਸੀਂ ਬੜੇ ਖੁਸ਼ਕਿਸਮਤ ਆ ਤੁਹਾਨੂੰ ਮਿਲ ਕੇ ਵੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵੀ। ਤੇ ਮੈਂ ਐਜ਼ ਏ ਕਬੱਡੀ ਕੋਚ ਤਕਰੀਬਨ ਤੁਹਾਡੇ ਸਾਰੇ ਇੱਥੇ ਮੁੰਡਿਆਂ ਮੇਰੇ ਕੋਲ ਖੇਡਦੇ ਵੀ ਰਹੇ, ਉੱਥੇ ਵੀ ਰਹੇ, ਇੱਥੇ ਵੀ ਅਸੀਂ 2009 ਤੋਂ ਲੈ ਕੇ ਲਗਾਤਾਰ ਟੀਮਾਂ ਦੇ ਨਾਲ ਜੁੜੇ ਹਾਂ। ਤੇ ਹੁਣ ਵੀ ਆ ਕਿਹੜੀ ਕਬੱਡੀ ਟੀਮ ਦੇ ਨਾਲ ਸ਼ਾਮਲ? ਮੈਂ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਕਬੱਡੀ ਅਕੈਡਮੀ ਹੁਸ਼ਿਆਰਪੁਰ ਦੀ। ਹਾਂਜੀ। ਤੇ ਫਿਰ ਕੈਨੇਡਾ ਕਿਵੇਂ ਜਾਣਾ ਹੋਇਆ ਤੁਸੀਂ? ਮੇਰੇ ਬੱਚੇ, ਮੇਰੀ ਇੱਕ ਬੇਟੀ ਤੇ ਇੱਕ ਬੇਟਾ ਦੋਨੇ ਹੀ ਉੱਥੇ ਵਿਆਹੇ ਸੀਗੇ ਤੇ ਮੈਂ ਇੱਥੇ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਮੈਂ 34.5 ਸਾਲ ਨੌਕਰੀ ਕੀਤੀ ਔਰ 2009 ਦੇ ਵਿੱਚ ਫਿਰ ਮੈਂ ਇੱਥੋਂ ਰਿਟਾਇਰ ਹੋ ਕੇ ਤਾਂ ਕੈਨੇਡਾ ਚਲ ਗਿਆ। ਕੈਨੇਡਾ ਦੀ ਹਯਾਤੀ ਕਿਵੇਂ ਹੈ? ਉੱਥੇ ਪੰਜਾਬੀਆਂ ਦੀ ਆਪਸੀ ਮੇਲ ਵਰਤਨ ਸਾਂਝ ਉਹ ਇੰਝ ਹੀ ਹੈ ਜਿਵੇਂ ਇੱਥੋਂ ਦੇ ਪੰਜਾਬਾਂ ਦੀ ਹੈ ਜਾਂ ਉੱਥੇ ਕੋਈ ਫਰਕ ਪੈਂਦਾ ਹੈ? ਉੱਥੇ ਕੋਈ ਫਰਕ ਨਹੀਂ। ਉੱਥੇ ਕਿਸੇ ਨੂੰ ਇਹ ਨਹੀਂ ਪਤਾ। ਉੱਥੇ ਰੇਡੀਓ ਦੇ ਉੱਤੇ ਵੀ ਮੈਂ ਬਹੁਤ ਵਾਰੀ ਆਇਆ। ਉੱਥੇ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਪਹਿਲਾਂ ਬਹੁਤ ਬੋਲਦੇ ਹੁੰਦੇ ਸੀ, ਹੁਣ ਅਸੀਂ ਸਾਂਝਾ ਪੰਜਾਬ ਕਰਕੇ ਬੋਲਦੇ ਹਾਂ। ਸਾਰੇ ਪਹਿਲਾਂ ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਦੇ ਕਾਲਰ ਜਿੰਨੇ ਵੀ ਆਉਂਦੇ ਹੁੰਦੇ ਸੀਗੇ, ਇੱਧਰਲੇ ਕਾਲਰ ਵੀ ਆਉਂਦੇ ਸੀ, ਉੱਧਰਲੇ ਵੀ ਕਾਲਰ, ਤੇ ਜਿਹਨੂੰ ਚੜ੍ਹਦੇ ਪੰਜਾਬ ਦੇ ਤੇ ਲਹਿੰਦਾ ਪੰਜਾਬ ਕਹਿੰਦੇ ਸੀ। ਉਹ ਇੱਕ ਦਿਨ ਸਾਡੇ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਨਹੀਂ, ਇਹਨੂੰ ਸਾਂਝਾ ਪੰਜਾਬ ਕਹੋ, ਸਾਡਾ ਸਾਂਝਾ ਪੰਜਾਬ। ਤੇ ਹੁਣ ਤਕਰੀਬਨ ਜਿੰਨੇ ਵੀ ਕਾਲ ਹੁੰਦੀ ਆ ਉਹਨੂੰ ਸਾਂਝਾ ਪੰਜਾਬ ਕਹਿ ਕੇ ਹੀ ਬੋਲਦੇ ਆ। ਔਰ ਮੈਂ ਜਿੱਥੇ ਜੋਬ ਕਰਦਾ ਸੀ ਮੈਂ ਹਰੇਕ ਕੰਟਰੀ ਦਾ ਉੱਥੇ ਬੰਦਾ ਸੀਗਾ, ਜਦ ਕਿ ਪਾਕਿਸਤਾਨੀ ਵੀ ਸੀਗੇ, ਸਮਾਲੀਅਨ ਵੀ ਸੀਗੇ, ਵੈਸਟ ਇੰਡੀਜ਼ ਵੀ ਸੀਗੇ, ਫਿਲਪਾਈਨ ਵੀ ਸੀਗੇ। ਅਸੀਂ ਬੜੇ ਘਰੇਲੂ ਮਾਹੌਲ ਨਾਲ ਨੌਕਰੀ ਕੀਤੀ। ਮੈਂ ਉੱਥੇ 10 ਸਾਲ ਲਗਾਤਾਰ। ਅੱਛਾ, ਪਾਕਿਸਤਾਨੀਆਂ ਬਾਰੇ ਉੱਥੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੁਝ ਪਾਕਿਸਤਾਨੀ ਹੀ ਮੈਨੂੰ ਉੱਥੇ ਮਿਲੇ ਤੇ ਉਹਨਾਂ ਨੇ ਕੁਝ ਕਿਹਾ ਕਿ ਅਜੇ ਕੋਈ ਨਾ ਜਾਓ, ਕੋਈ ਮਸਲੇ ਮਸਾਇਲ, ਉਹ ਮਸਲੇ ਮਸਾਇਲ ਕੀ ਹਨ ਤੇ ਇੱਥੇ ਤੁਸੀਂ ਆ ਕੇ ਉਹ ਕੋਈ ਵੇਖਾ ਉਸ ਤਰ੍ਹਾਂ ਦਾ ਮਸਲਾ ਹੀ ਹੈ? ਨਹੀਂ, ਉਹਨੇ ਉਸ ਮਸਲੇ ਬਾਰੇ ਨਹੀਂ ਸੀ ਕਿਹਾ। ਉਹ ਕੋਵਿਡ ਕਰਕੇ ਜ਼ਿਆਦਾ ਕਹਿੰਦੇ ਸੀਗੇ ਕਿ ਹਜੇ ਕੋਵਿਡ ਦਾ ਬਹੁਤ ਜ਼ਿਆਦਾ ਜ਼ੋਰ ਆ ਤੇ ਤੁਸੀਂ ਹਜੇ ਨਾ ਜਾਓ। ਤੇ ਮੇਰਾ ਅਕਾਊਂਟੈਂਟ ਵੀ ਪਾਕਿਸਤਾਨੀ ਆ, ਮੇਰਾ ਵੀਰ, ਮੇਰਾ ਉੱਥੇ ਬੌਸ ਜਿਹੜਾ ਉਹ ਵੀ ਪਾਕਿਸਤਾਨੀ ਸੀਗਾ ਮੁੰਡਾ। ਮੈਂ ਜਿੱਥੋਂ ਗੱਡੀਆਂ ਕਾਰਾਂ ਖਰੀਦਦਾ ਉਹ ਇੱਥੇ ਤੁਹਾਡੇ SP ਤੋਂ ਰਿਟਾਇਰ ਹੋ ਕੇ ਗਿਆ, ਉਹਨਾਂ ਮੇਰਾ ਲੈਣ ਦੇਣਾ ਮੇਰਾ ਤਕਰੀਬਨ ਅਲੀ। ਤੇ ਫਿਰ ਜਿਹੜੀ ਤੁਸੀਂ ਆਪਸ ਵਿੱਚ ਗੱਲਬਾਤ ਕਰਦੇ ਹੋ, ਕਮਿਊਨੀਕੇਟ ਕਰਦੇ ਹੋ, ਪੰਜਾਬੀ ਚ ਕਰਦੇ ਹੋ ਜਾਂ ਕਿਸੇ ਨਹੀਂ ਪੰਜਾਬੀ? ਤੇ ਹੈ ਮਾਣ ਕੋਈ ਆਪਣੇ ਪੰਜਾਬੀ ਹੋਣ ਤੇ ਜਿੱਥੇ ਮੈਨੂੰ ਤਾਂ ਇੰਨਾ ਮਾਣ ਆ ਕਿ ਸਾਡੀ ਬੇਟੀ ਪੜ੍ਹਦੀ ਆ, ਉਹਦੇ ਨਾਲ ਹੀ ਪਾਕਿਸਤਾਨ ਦੀ ਬੇਟੀ ਪੜ੍ਹਦੀ ਆ। ਉਹ ਹੁਣ ਸਾਡੇ ਕੋਲ, ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ, ਸਾਡੇ ਕੋਲ 2 ਵੀਕਾਂ ਉੱਥੇ ਛੁੱਟੀਆਂ ਤੇ ਕੱਟ ਕੇ ਗਈ ਆ। ਹੁਣ ਉਹਦੀ ਮੈਰਿਜ ਆ ਇੱਥੇ ਲਾਹੌਰ ਦੇ ਲਾਗੇ, ਉਹਨਾਂ ਦਾ ਪਿੰਡ ਆ, ਤੇ ਅਸੀਂ ਅਗਲੇ ਸਾਲ ਨੈਕਸਟ ਈਅਰ ਉੱਥੋਂ ਕੈਨੇਡਾ ਤੋਂ ਸਿੱਧੇ ਲਾਹੌਰ ਉਹਦੇ ਮੈਰਿਜ ਤੇ ਆਵਾਂਗੇ। ਜ਼ਬਰਦਸਤ। ਇਹੀ ਆਪਸੀ ਸਾਂਝ ਔਰ ਇਹ ਮੇਲ ਵਰਤਨ ਇਸ ਖਿੱਤੇ ਨੂੰ ਪੁਰਅਮਨ ਬਣਾਏਗਾ ਔਰ ਜਿਤਨਾ ਪੁਰਅਮਨ ਇਹ ਖਿੱਤਾ ਹੋਏਗਾ ਉਤਨਾ ਇਹ ਖਿੱਤਾ ਤਰੱਕੀ ਕਰੇਗਾ। ਇਹ ਬਹੁਤ ਵਧੀਆ ਦੇਖਦੇ ਹੋ ਜਿਹੜਾ ਪੰਜਾਬ ਹੈ ਦੋਨੋਂ ਮੁਲਕਾਂ ਦੇ ਵਿਚਕਾਰ, ਸਾਡੇ ਪਾਕਿਸਤਾਨੀ ਪੰਜਾਬ ਦੇ ਵਿੱਚ ਅੱਧੀ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਪੰਜਾਬੀਆਂ ਦੀ। ਇੰਡੀਆ ਦੇ ਵਿੱਚ ਵੀ ਕੋਈ 2 ਕਰੋੜ ਦੇ ਕਰੀਬ ਪੰਜਾਬੀ ਹੈ। ਪੰਜਾਬੀ ਆਪਸ ਵਿੱਚ ਮਿਲਣਗੇ ਤੇ ਇਹ ਆਪਸ ਵਿੱਚ ਟ੍ਰੇਡ ਕਰਨ ਤੇ ਇਹਦੇ ਨਾਲ ਦੋਨੋਂ ਮੁਲਕ ਕਿਵੇਂ ਤਰੱਕੀ ਕਰ ਸਕਦੇ? ਬਹੁਤ ਤਰੱਕੀ ਕਰਨਗੇ ਜੀ। ਤੇ ਦੋਨੇ ਆਵਾਮ ਜਿਹੜਾ ਆ ਇਹ ਇੱਕ ਦੂਜੇ ਨਾਲ ਘਿਓ ਖਿਚੜੀ ਮੈਂ ਕਹਿ ਸਕਦਾ। ਇਹ ਸਿਰਫ ਸਿਆਸੀ ਲੈਵਲ ਤੇ ਮੈਂ ਕਹਿ ਸਕਦਾ ਕਿ ਜਿਹੜਾ ਇਹ ਵੰਡ ਪਈ ਹੋ, ਅੱਜ ਇਹ ਬਾਰਡਰ ਖੁੱਲ੍ਹ ਜਾਣ, ਲੈਣ ਦੇਣ ਹੋ ਜਾਏ ਸਾਡਾ ਇੱਕ ਦੂਜੇ ਨਾਲ, ਤੇ ਸਾਡਾ ਦੋਨਾਂ ਹੀ ਜੇ ਇੱਕ ਪਰਿਵਾਰ ਸਮਝ ਲਓ ਕਿ ਦੋਨੇ ਪਰਿਵਾਰ ਸਾਡੇ ਖੁਸ਼ਹਾਲ ਹੋ ਸਕਦੇ। ਉਹ ਪੰਜਾਬ ਚੜ੍ਹਦਾ ਹੋਵੇ ਤੇ ਚਾਹੇ ਲਹਿੰਦਾ ਹੋਵੇ। ਅੱਛਾ, ਇੱਕ ਜਿਹੜੀ ਖਾਹ ਮਖਾਹ ਦੀ ਨਫ਼ਰਤ ਲੋਕਾਂ ਨੇ ਆਪਣੇ ਜ਼ਿਹਨਾਂ ਦੇ ਵਿੱਚ ਪਾੜ ਲਈ ਹੈ, ਸਰਹੱਦੇ ਇਸ ਪਾਰ ਵੀ ਉਸ ਪਾਰ ਵੀ, ਇਹ ਨਫ਼ਰਤ ਅਸੀਂ ਕਿਵੇਂ ਮੁਕਾ ਸਕਦੇ? ਪਰ ਮੇਰਾ ਖਿਆਲ ਨਹੀਂ ਜੀ ਇਹ ਨਫ਼ਰਤ ਜਿਹੜੀ ਉੱਪਰਲੇ ਲੈਵਲ ਤੋਂ ਕੋਈ ਦੱਸਦੇ ਆ, ਪਰ ਜਦੋਂ ਦਾ ਮੈਂ ਇੱਧਰ ਆਇਆ ਮੈਂ ਕਦੀ ਅੱਜ ਤੱਕ ਪਾਕਿਸਤਾਨ ਦਾ ਜਾਂ ਚਾਹੇ ਤੁਸੀਂ ਸਭ ਤੋਂ ਜ਼ਿਆਦਾ ਸਪੋਰਟਸ ਨਾਲ ਜ਼ਿਆਦਾ ਜੁੜੇ ਹੁੰਦੇ ਆ, ਤੇ ਅਸੀਂ ਸਪੋਰਟਸ ਲੈਵਲ ਤੇ ਵੀ ਕਦੀ ਨਹੀਂ ਅੱਜ ਤੱਕ, ਤੁਸੀਂ ਵਰਲਡ ਕੱਪ ਦੇਖੋ ਕਿੰਨੇ ਹੋਏ ਆ, ਸਾਰੇ ਵਰਲਡ ਕੱਪਾਂ ਦੇ ਨਾਲ ਮੈਂ ਨਾਲ ਰਿਹਾ। ਕਦੀ ਕਿਸੇ ਦਾ ਕੋਈ ਨਹੀਂ ਆ, ਕਿਸੇ ਨੇ ਵੱਧ ਘੱਟ ਨਹੀਂ ਕਿਸੇ ਨੇ ਬੋਲਣਾ, ਕਿਸੇ ਨੇ ਕੁਝ ਕਹਿਣਾ ਨਹੀਂ, ਤੇ ਸਾਰਿਆਂ ਦਾ ਭਾਈਚਾਰਾ ਬਹੁਤ ਜ਼ਿਆਦਾ। ਉੱਥੇ ਵੀ ਸਾਡਾ ਇੱਦਾਂ ਹੀ ਭਾਈਚਾਰਾ ਤੇ ਇੱਥੇ ਵੀ ਇੱਦਾਂ ਹੀ। ਜੇ ਇਸ ਸਥਾਨ ਤੇ ਅਸੀਂ ਖੜੇ ਹਾਂ, ਪਾਕ ਪਵਿੱਤਰ ਸਥਾਨ ਤੇ, ਇਸ ਸਥਾਨ ਤੇ ਤੁਹਾਡੀ ਮਨ ਦੀ ਆਸ਼ਾ ਪੂਰੀ ਹੋਈ, ਤਮੰਨਾ ਤੁਹਾਡੀ ਪੂਰੀ ਹੋਈ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇੱਥੇ ਆ ਕੇ ਕਿਵੇਂ ਦਾ ਲੱਗਦਾ? ਮੈਂ ਕਹਿੰਦਾ ਕਿ ਇਹ ਜਿਹੜੇ ਸਥਾਨ ਹੁੰਦੇ ਆ, ਚਾਹੇ ਧਾਰਮਿਕ ਸਥਾਨ ਹੋਣ, ਚਾਹੇ ਮੇਲੇ ਹੋਣ, ਚਾਹੇ ਕਬੱਡੀ ਟੂਰਨਾਮੈਂਟ ਹੋਣ, ਜਦੋਂ ਤੁਸੀਂ ਸਾਰੇ ਇਕੱਠੇ ਹੁੰਦੇ ਆ ਤੁਹਾਡੇ ਦਿਲਾਂ ਦਾ ਜਿਹੜਾ ਦੂਰੀਆਂ ਹੈ ਨਾ ਉਹ ਇੱਕ ਤਾਂ ਘਟਦੀਆਂ ਆ। ਇੱਕ ਜਿੱਦਾਂ ਹੁਣ ਤੁਸੀਂ
ਗਲਤਫਹਿਮੀ ਕਿਹਾ ਕਿ ਦੋਨਾਂ ਮੁਲਕਾਂ ਦੇ ਵਿੱਚ ਆ, ਇਹ ਸਾਡੀ ਦੂਰ ਹੋ ਜਾਵੇ। ਸਾਡਾ ਸਾਰਾ ਭਾਈਚਾਰਾ ਇਕੱਠਾ ਆ, ਕਿਸੇ 'ਚ ਕੋਈ ਦੂਰੀ ਨਹੀਂ। ਇਹ ਉਤਲੀਆਂ ਅਫਵਾਹਾਂ ਆ, ਜਿਹੜੇ ਉਤਲੇ ਲੀਡਰ ਪਤਾ ਨਹੀਂ ਕੀ ਕਰਦੇ ਕੀ ਨੇ, ਪਰ ਆਵਾਮ ਜਿਹੜੀ ਆ ਇਹ ਅੱਜ ਵੀ ਚਾਹੁੰਦੀ ਅਸੀਂ ਇਕੱਠੇ ਹੋਈਏ, ਇਕੱਠੇ ਰਹੀਏ। ਸਾਡੇ ਕੋਲ ਬੜੀਆਂ ਬਰਾਦਰੀਆਂ, ਗੁੱਜਰ ਬਰਾਦਰੀਆਂ, ਸਾਡੇ ਕੋਲ ਉਹਨਾਂ ਦੇ ਪਲੇਅਰ ਬੜੇ ਆ, ਸਾਰੇ ਅਸੀਂ ਇਕੱਠੇ ਰਹਿੰਦੇ ਆ, ਕੋਈ ਕਿਸੇ ਦਾ ਭਿੰਨ ਭੇਦ ਨਹੀਂ, ਸਾਰੇ ਇਕੱਠੇ ਰਹਿੰਦੇ। ਦੁਨੀਆ ਜਾਣ ਦੇ ਬੈਠੇ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਕਿ ਪਰਮਾਤਮਾ ਕਰੇ ਪਾਕਿਸਤਾਨ ਦੇ ਬਾਰਡਰ ਖੁੱਲ੍ਹ ਜਾਣ, ਅਸੀਂ ਸਾਰੇ ਜਾਈਏ। ਇਹ ਆਪਣੇ ਉਧਰ ਦਰਗਾਹਾਂ ਤੇ ਆਉਣ ਮੱਥਾ ਟੇਕਣ, ਅਸੀਂ ਇੱਧਰ ਜਾਈਏ। ਕੋਈ ਸਾਡਾ ਹੋਵੇ ਨਾ ਲੈਣ ਦੇਣ, ਸਾਡਾ ਸਾਂਝਾ ਹੋ ਜਾਏ। ਅਸੀਂ ਵਿਆਹਾਂ ਸ਼ਾਦੀਆਂ ਤੇ ਮੇਲਿਆਂ ਸਾਰਿਆਂ ਤੇ ਇਕੱਠੇ ਹੋਈਏ। ਪਰਮਾਤਮਾ ਇਸ ਗੱਲ ਨੂੰ ਚੜ੍ਹਦੀਆਂ ਕਲਾ। ਬਹੁਤ ਸ਼ੁਕਰੀਆ ਜੀ, ਧੰਨਵਾਦ ਬਾਜੀ।